ਮਾਈਕਰੋਸਾਫਟ ਦਾ ਕੋ-ਫਾਊਂਡਰ ਬਿਲ ਗੇਟਸ ਉਹ ਹਾਊਸ ਦੀ ਕਮੇਟੀ ਦੇ ਸਾਹਮਣੇ ਅੱਜ ਇੰਟਰਵਿਊ ਦੇ ਲਈ ਪਹੁੰਚਿਆ ਹੈਗਾ ਆ। ਇਨਫੈਕਟ ਜੈਫਰੀ ਐਪਸਟੀਨ ਜਿਹੜਾ ਸੈਕਸ ਅਫੈਂਡਰ ਆ, ਕਨਵਿਕਟਡ ਸੈਕਸ ਅਫੈਂਡਰ, ਉਸ ਦੇ ਨਾਲ ਇਸ ਦੀ ਜਿਹੜੀ ਨੇੜਤਾ ਨੂੰ ਲੈ ਕੇ ਇਹ ਜਿਹੜੇ ਸਵਾਲ ਜਵਾਬ ਇਸ ਨੂੰ ਕੀਤੇ ਗਏ ਆ। ਮੈਗਾ ਬਿਲੀਅਨੇਅਰ ਬਿਲ ਗੇਟਸ ਦੁਨੀਆ ਦੇ ਸਭ ਤੋਂ ਵੱਡੇ ਨਾਵਾਂ ਦੇ ਵਿੱਚੋਂ ਇੱਕ ਸੀਗਾ, ਜੋ ਕਿ ਜਿਹੜਾ ਸੈਕਸ ਅਫੈਂਡਰ ਜੈਫਰੀ ਐਪਸਟੀਨ ਆ, ਉਸ ਦੇ ਆਈਲੈਂਡ ਦੇ ਉੱਤੇ ਤੇ ਉਸ ਦੇ ਨਾਲ ਇਸ ਦੀ ਨੇੜਤਾ ਸੀਗੀ। ਜਿਹੜਾ ਬਿਲ ਗੇਟਸ ਆ, ਉਸਨੇ ਟੈਸਟੀਮੋਨੀ ਜਿਹੜੀ ਉਹ ਦਿੱਤੀ ਆ, ਜਦ ਉਦੋਂ ਹੋਈ ਆ ਜਦ ਹਾਊਸ ਦੀ ਕਮੇਟੀ ਨੇ ਐਪਸਟੀਨ ਦੇ ਕਾਫੀ ਲੰਮਾ ਸਮਾਂ ਰਹੇ ਐਗਜ਼ੈਕਟਿਵ ਅਸਿਸਟੈਂਟ ਲੈਜ਼ਲੀ ਗਰੋਫ ਦੀ ਨੂੰ ਵੀ ਜਿਹੜੇ ਸਵਾਲ ਆ ਉਹ ਕੀਤੇ ਸੀਗੇ। 70 ਸਾਲਾ ਬਿਲ ਗੇਟਸ ਆ, ਉਹਨੇ ਡਿਨਾਈ ਕੀਤਾ ਵੀ ਮੈਂ ਕੁਛ ਵੀ ਕ੍ਰਿਮੀਨਲ ਕੰਡਕਟ ਜਿਹੜਾ ਐਪਸਟੀਨ ਨੇ ਜੋ ਕੀਤਾ ਆ, ਉਸ ਨੂੰ ਮੈਂ ਕਦੀ ਨਹੀਂ ਦੇਖਿਆ। ਤੇ ਨਾਲ ਇਹ ਕਹਿ ਰਿਹਾ ਵੀ ਮੈਨੂੰ ਬਹੁਤ ਹੁਣ ਪਛਤਾਵਾ ਆ ਵੀ ਮੈਂ ਜੈਫਰੀ ਐਪਸਟੀਨ ਦੇ ਨਾਲ ਮਿਲਿਆ ਹੀ ਜਿਹੜਾ ਉਹ ਕਿਉਂ। ਆਈ ਸ਼ੁੱਡ ਹੈਵ ਨੈਵਰ ਮੈਟ ਵਿਦ ਜੈਫਰੀ ਐਪਸਟੀਨ। ਇਹ ਤਾਂ ਹੁਣ 70 ਸਾਲ ਦੀ ਉਮਰ 'ਚ ਆ ਕੇ ਏਦਾਂ ਕਹਿ ਰਿਹਾ, ਜਦੋਂ ਇਹ ਬਿਲ ਗੇਟਸ ਵਿੰਡੋਜ਼ ਦੀ ਚੜ੍ਹਾਈ ਸੀਗੀ, ਉਦੋਂ ਆਪ ਵੀ ਇਹੀ ਕਰਤੂਤਾਂ ਦੇ ਵਿੱਚ ਨਾਲ ਸ਼ਾਮਲ ਆ। ਇਦਾਂ ਦੇ ਕਥਿਤ ਦੋਸ਼ ਇਸ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ, ਕਿਉਂਕਿ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਈਮੇਲਸ ਜਿਹੜੀ ਜੈਫਰੀ ਐਪਸਟੀਨ ਦੇ ਬਾਬਤ ਆਈਆਂ ਆ, ਉਹਦੇ ਵਿੱਚ ਬਿਲ ਗੇਟਸ ਦਾ ਨਾਮ ਵੀ ਉਸੇ ਤਰੀਕੇ ਦੇ ਨਾਲ ਹੀ ਸ਼ਾਮਿਲ ਆ, ਜਿੱਦਾਂ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਦਾ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੁਣਾਂ ਦਾ। ਸੋ ਇਹ ਆਪਣੇ ਆਪ ਨੂੰ ਹੁਣ ਇਹ ਕਹਿ ਰਹੇ ਆ ਵੀ ਅਸੀਂ ਤਾਂ ਕੁਛ ਵੀ ਜਿਹੜਾ ਉਹ ਨਾ ਕੀਤਾ ਤੇ ਨਾ ਹੀ ਕੁਛ ਜਿਹੜਾ ਉਹ ਦੇਖਿਆ। ਅਸੀਂ ਤਾਂ ਬਸ ਜੀ ਉੱਦਾਂ ਹੀ ਜਿਹੜਾ ਉੱਥੇ ਆਉਂਦੇ ਜਾਂਦੇ ਰਹੇ ਹਾਂ। 2011 ਦੇ ਵਿੱਚ ਐਪਸਟੀਨ ਦੇ ਨਾਲ ਪਹਿਲੀ ਵਾਰ ਮੁਲਾਕਾਤ ਇਸ ਦੀ ਹੁੰਦੀ ਆ, ਤੇ ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਹੁੰਦਾ ਵੀ ਜਦੋਂ ਇਸ ਦੇ ਉੱਤੇ ਆਲਰੇਡੀ ਇਸ ਨੇ ਗਿਲਟੀ ਪਲੀ ਕੀਤਾ ਸੀਗਾ ਫਲੋਰੀਡਾ ਦੇ ਵਿੱਚ ਇੱਕ ਅੰਡਰ ਏਜ ਗਰਲ ਨੂੰ ਪ੍ਰੋਸਟੀਟਿਊਸ਼ਨ ਦੇ ਲਈ ਸੋਲਿਸਿਟ ਜਿਹੜਾ ਉਹ ਕਰਨ ਦੇ ਲਈ ਪ੍ਰੀਡੇਟਰ ਜਿਹੜਾ ਆ ਇਸਨੇ ਗਿਲਟੀ ਪਲੇ ਕਰ ਲਿਆ ਸੀਗਾ। ਸੋ ਦੋਸ਼ ਉਸਦੇ ਉੱਤੇ ਇਕੱਲੇ ਮੜੇ ਨਹੀਂ ਸੀ ਗਏ, ਇਸਨੇ ਦੋਸ਼ ਆਪਣੇ ਕਬੂਲੇ ਸੀਗੇ ਜੈਫਰੀ ਐਪਸਟੀਨ ਨੇ। ਉਸ ਤੋਂ ਬਾਅਦ ਦੇ ਵਿੱਚ ਬਿਲ ਗੇਟਸ ਹੁਣੀ ਜਿਹੜੀ ਇਸ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਦੇ ਸੀ, ਕੀਤੀ ਆ। ਗੇਟਸ ਫਾਊਂਡੇਸ਼ਨ ਦੇ ਲਈ ਜਿਹੜੀ ਕਿ ਇੱਕ ਇਹਦੀ ਫਿਲੈਂਥਰੋਪਿਕ ਫਾਊਂਡੇਸ਼ਨ ਆ ਗਲੋਬਲ ਹੈਲਥ ਨੈਟਵਰਕ ਨੂੰ ਲੈ ਕੇ, ਉਸ ਦੇ ਲਈ ਕਹਿੰਦੇ ਵੀ ਫੰਡ ਰੇਜ਼ ਦੇ ਲਈ ਇਸਨੇ ਜਿਹੜੇ ਉਹ ਕੀਤਾ ਸੀਗਾ। ਸੋ ਇਕੱਲਾ ਇਹੀ ਨਹੀਂ, ਆਪਾਂ ਇਹ ਵੀ ਬਾਅਦ ਚ ਜਾਣਦੇ ਹੀ ਹਾਂ ਵੀ ਇਹਦੇ ਆਪਣੇ ਇੰਟਰਨਲ ਫੈਮਿਲੀ ਦੇ ਵਿੱਚ ਫਿਰ ਕੀ ਹੋਇਆ। ਇਸ ਦੀ ਉਸ ਟਾਈਮ ਤੇ ਜਿਹੜੀ ਵਾਈਫ ਮਲਿੰਡਾ ਗੇਟਸ ਆ, ਉਸ ਦੇ ਨਾਲ ਇਹ ਚੀਟਿੰਗ ਕਰਦਾ ਵੀ ਬਾਅਦ ਚ ਫੜ ਹੋਇਆ ਸੀ, ਫਿਰ ਤਲਾਕ ਵਗੈਰਾ ਵੀ ਇਹਨਾਂ ਦਾ ਹੋਇਆ, ਸੈਪਰੇਸ਼ਨ ਸਾਰੀ ਕੁਛ ਜਿਹੜੀ ਉਹ ਵਾਪਰੀ ਆ। ਸੋ ਹੁਣ ਜਿਹੜਾ ਆ ਉਹ ਅੱਜ ਕਮੇਟੀ ਦੇ ਸਾਹਮਣੇ ਸ਼ਾਮਲ ਹੋਇਆ ਆ, ਤੇ ਇਹ ਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਤਾਂ ਵਿਚਾਰੇ ਨੂੰ ਕੁਛ ਪਤਾ ਹੀ ਨਹੀਂ ਸੀਗਾ, ਤੇ ਮੈਨੂੰ ਜਿਹੜਾ ਉਹਦੇ ਨਾਲ ਮਿਲਣਾ ਨਹੀਂ ਸੀ ਚਾਹੀਦਾ। ਪਰ ਜਦੋਂ ਪਾਵਰ ਦਾ ਗਰੂਰ ਸੀ, ਜਦੋਂ ਮਨੀ ਸੀਗੀ, ਜਿੰਨੀ ਦੇਰ ਤੱਕ ਨਾਮ ਇਹਨਾਂ ਦਾ ਨਹੀਂ ਸੀ ਆਇਆ, ਮੀਟਿੰਗਾਂ ਇਹਦੀਆਂ ਐਪਸਟੀਨ ਦੇ ਨਾਲ ਇਉਂ ਜਿਉਂਦੀਆਂ ਤਿਉਂ ਹੀ ਜਿਹੜੀਆਂ ਆ ਪਰਦੇ ਪਿੱਛੇ ਚੱਲਦੀਆਂ ਜਾ ਰਹੀਆਂ ਸੀ। ਜੀ, ਬਿਲਕੁਲ। ਜਿਹੜੇ ਕ੍ਰਿਸ਼ਨਾ ਮੂਰਤੀ ਹੈਗੇ ਆ ਕਾਂਗਰਸਮੈਨ, ਤੇ ਉਹ ਕਹਿੰਦੇ ਆ ਵੀ ਹੁਣ ਅਸੀਂ ਪੂਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਬਿਲ ਗੇਟਸ ਤੋਂ। ਬਾਕੀ ਵੀ ਕੀ ਕੁਝ ਜਿਹੜਾ ਆ ਉੱਥੇ ਐਪਸਟੀਨ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਸਾਥੀ ਹੋਰ ਜਿਹੜੇ ਸੀ, ਕੀ ਕੁਝ ਵਾਪਰਿਆ ਹੈਗਾ ਆ। ਪਰ ਬਿਲ ਗੇਟਸ ਹੁਣੀ ਆਪਣੇ ਆਪ ਨੂੰ ਜਿਹੜਾ ਸੌਰੀ ਫੀਲ ਕਰ ਰਹੇ ਹੈਗੇ ਵੀ ਮੈਨੂੰ ਉੱਥੇ ਜਾਣਾ ਨਹੀਂ ਚਾਹੀਦਾ, ਤੇ ਕਹਿੰਦੇ ਵੀ ਮੈਂ ਕੋਈ ਗਲਤ ਕੀਤਾ ਨਹੀਂ ਤੇ ਨਾ ਹੀ ਮੈਂ ਗਲਤ ਉੱਥੇ ਦੇਖਿਆ ਹੈਗਾ ਆ। ਇਹ ਬਿਲ ਗੇਟਸ ਹੁਣੀ ਕਹਿ ਰਹੇ ਆ, ਤੇ ਵੀ ਮੈਂ ਲੋਕਾਂ ਤੋਂ ਮਾਫ਼ੀ ਮੰਗਦਾ ਆ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਕੋਈ ਮਿਸਟੇਕ ਕੀਤੀ ਹੈਗੀ ਆ। ਬਰਕਸ਼ਾਇਰ ਹਾਥਵੇ ਦੇ ਚੇਅਰਮੈਨ ਬੈਰਨ ਬਫੇ ਜੋ ਹੈਗੇ ਆ, ਬਿਲ ਗੇਟਸ ਦੇ ਬਹੁਤ ਲੰਮੇ ਸਮੇਂ ਤੋਂ ਫਰੈਂਡ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਇਸ ਗੱਲਬਾਤ ਦੇ ਬਾਰੇ ਕਦੇ ਵੀ ਜਿਹੜੀ ਆ ਬਿਲ ਗੇਟਸ ਦੇ ਨਾਲ ਗੱਲ ਨਹੀਂ ਕੀਤੀ। ਸੋ ਬਫੇ ਨੇ $43 ਬਿਲੀਅਨ ਜਿਹੜਾ ਗੇਟਸ ਫਾਊਂਡੇਸ਼ਨ ਆ ਉਹਨਾਂ ਨੂੰ 2006 ਤੋਂ ਲੈ ਕੇ ਹੁਣ ਤੱਕ ਡੋਨੇਟ ਕੀਤਾ ਹੈ। ਬਫੇ ਨੇ ਇਹ ਵੀ ਕਿਹਾ ਵੀ ਜਿਹੜਾ ਇਹ ਕੌਨਮੈਨ ਸੀਗਾ, ਜਿਹੜਾ ਜੈਫਰੀ ਐਪਸਟੀਨ, ਇਹਨੂੰ ਪਤਾ ਆ ਵੀ ਕਹਿੰਦਾ ਵੀ ਬੰਦੇ ਦੇ ਆਰ ਗੋਇੰਗ ਟੂ ਲਾਈਕ ਸੈਕਸ, ਸਮ ਆਫ them ਆਰ ਗੋਇੰਗ ਟੂ ਲਾਈਕ ਨਾਟ ਪੇਇੰਗ ਟੈਕਸਿਸ, ਤੇ ਹੀ ਫਿਗਰਡ ਆਊਟ देयर ਵੀਕਨੈਸ। ਵੀ ਇਹਨਾਂ ਦੀਆਂ ਕਮਜ਼ੋਰੀਆਂ ਐਪਸਟੀਨ ਨੇ ਜਿਹੜੀਆਂ ਉਹ ਭਾਲ ਲਈਆਂ ਸੀਗੀਆਂ, ਤੇ ਉਸ ਦੇ ਉੱਤੇ ਫਿਰ ਇਹਨੇ ਪ੍ਰੇ ਜਿਹੜਾ ਐਕਸਪਲੋਇਟ ਇਹਨਾਂ ਨੂੰ ਜਿਹੜਾ ਉਹ ਕੀਤਾ ਆ। ਪਰ ਇਦਾਂ ਜਿਹੜਾ ਹਰਜੋਤ ਸਿੰਘ ਜੀ ਪਤਲੀ ਗਲੀ ਚੋਂ ਨਹੀਂ ਲੰਘਿਆ ਜਾਣਾ ਚਾਹੀਦਾ
ਵੀ ਬੰਦੇ ਨੂੰ ਪਤਾ ਹੀ ਆ ਵੀ ਤੁਸੀਂ ਕਿਹੜਾ ਕਰਤੂਤ ਜਿਹੜੀ ਉਹ ਕਰਨ ਲੱਗੇ, ਕਿਹੜੀ ਚੀਜ਼ ਚੰਗੀ ਆ ਤੇ ਕਿਹੜੀ ਚੀਜ਼ ਜਿਹੜੀ ਉਹ ਮਾੜੀ ਹੈਗੀ ਆ। ਸੋ ਹੁਣ ਇਹ ਕਹਿ ਕੇ ਵੀ ਇਹ ਤਾਂ ਇਹਨਾਂ ਦੀ ਕਮਜ਼ੋਰੀ ਹੈ ਤੇ ਕਮਜ਼ੋਰੀ ਦਾ ਫਾਇਦਾ ਚੱਕਿਆ ਆ, ਇਹ ਕਹਿ ਕੇ ਇਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਕਰਨੀ ਚਾਹੀਦੀ।